ਇੰਨਾ ਕੁ ਜ਼ਿਆਦਾ ਇਸ ਚੋਣਾਂ ਦੇ ਵਿੱਚ ਖੁਸ਼ੀ ਚ ਖੀਮੇ ਹੋ ਗਏ ਨੇ ਕਿ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਗੁਜਰਾਤ ਦੇ ਵਿੱਚ ਵੀ ਚਮਤਕਾਰ ਹੋਵੇਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਚਮਤਕਾਰ ਹੋਣ ਦੀ ਗੱਲ ਉਹਨਾਂ ਨੇ ਕਹੀ ਸੀ ਉਹ ਫਿੱਕਾ ਜਾਪ ਰਿਹਾ? ਪਹਿਲਾਂ ਤਾਂ ਅਸੀਂ ਗੁਜਰਾਤ ਚੋਣਾਂ ਦੇ ਵੱਲ ਹੀ ਥੋੜੀ ਝਾਤ ਮਾਰ ਲਈਏ। ਕੱਲ ਦੀਆਂ ਕਾਫੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ, ਪੰਜਾਬ ਦੇ ਲੋਕਾਂ ਨੇ ਥੱਲੇ ਕਾਫੀ ਕਮੈਂਟ ਕਰੇ ਨੇ, ਤਾਂ ਕੁਲਤਾਰ ਸਿੰਘ ਸੰਧਵਾ ਜੀ ਨੂੰ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜੇ ਕਮੈਂਟ ਹੁੰਦੇ ਨੇ ਕਿਰਪਾ ਕਰਕੇ ਉਹ ਵੀ ਪੜ੍ਹ ਲਿਆ ਕਰੋ। ਤਾਂ ਇਹ ਜਿਹੜੀਆਂ ਖੁਸ਼ੀਆਂ ਨੇ ਠੀਕ ਆ, ਤੁਸੀਂ ਮਨਾਓ, ਤੁਹਾਡੀ ਪਾਰਟੀ ਆ, ਜਿੱਥੇ ਮਰਜ਼ੀ ਜਿੱਤੋ, ਜਿੱਥੇ ਮਰਜ਼ੀ ਜਾਓ। ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਲਈ ਵੀ ਕੁਝ ਕੀਤਾ ਜਾਵੇ। ਸਿੱਧੂ ਮੂਸੇਵਾਲੇ ਦਾ ਕਤਲ ਕੇਸ ਦਾ ਕੱਲ ਵੀ ਅਸੀਂ ਡਿਸਕਸ਼ਨ ਕੀਤੀ ਸੀ, ਜਿਹਦੇ ਵਿੱਚ ਨਾਮ ਆ ਰਹੇ ਸਨ ਜੀ। ਮਨਕੀਰਤ ਔਲਖ ਦਾ ਨਾਮ ਪਹਿਲਾਂ ਹੀ ਜੁੜਿਆ ਇਸ ਕਤਲ ਕੇਸ ਦੇ ਨਾਲ, ਪਰ ਬੱਬੂ ਮਾਨ ਦਾ ਨਾਮ ਪਿੱਛੇ ਜੇ ਜਿਹੜਾ ਹੈਗਾ ਸੀ ਸੁਰਖੀਆਂ ਵਿੱਚ ਬਣਿਆ ਹੋਇਆ ਸੀ। ਇਹਨਾਂ ਦੀ ਪੁੱਛ ਪੜਤਾਲ ਹੋਈ ਹੈ ਕਿ ਪੁੱਛ ਪੜਤਾਲ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੀ ਪੁੱਛ ਪੜਤਾਲ ਤੋਂ ਕੀ ਸੱਚ ਜਾਂ ਕੁਝ ਸਾਹਮਣੇ ਆਇਆ। ਪੁਲਿਸ ਜਿਹੜੀ ਕਿ ਕਹਿ ਰਹੀ ਸੀ ਕਿ ਅਸੀਂ ਇਹਨਾਂ ਨੂੰ ਲੋੜ ਪੈਣ ਤੇ ਦੁਬਾਰਾ ਵੀ ਸੱਦਾਂਗੇ, ਜਾਨੀ ਕਿ ਕੱਲ ਜਿਹੜੀ ਕਿ ਗੱਲਬਾਤ ਆ ਉਹਨਾਂ ਦੀਆਂ ਗੱਲਾਂ ਤੋਂ ਸਪਸ਼ਟ ਹੁੰਦੀ ਸੀ ਕਿ ਹਲੇ ਕੋਈ ਕਲੀਅਰ ਨਹੀਂ ਹੋਈ। ਇਹਨਾਂ ਤੋਂ ਜਿਹੜੀ ਪੁੱਛਗਿੱਛ ਆ ਉਹ ਦੁਬਾਰਾ ਵੀ ਹੋ ਸਕਦੀ ਆ ਤੇ ਹੋਰ ਵੀ ਜਿਹੜੇ ਵੱਡੇ ਨਾਮ ਨੇ ਉਹ ਇਸ ਕੇਸ ਦੇ ਵਿੱਚ ਇਨਵੋਲਵ ਕੀਤੇ ਜਾ ਸਕਦੇ ਨੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਆ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਪੰਜਾਬ ਦੀ ਸਮੀਖਿਆ ਕਰਾਂਗੇ ਤੇ ਇਹਨਾਂ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਹਰਜਿੰਦਰ ਢਿੱਲੋਂ ਪੰਜਾਬ ਤੋਂ, ਜੋ ਕਿ ਇਸ ਸਮੇਂ ਸਾਡੇ ਨਾਲ ਵੀਡੀਓ ਕਾਲ ਰਾਹੀਂ ਮੌਜੂਦ ਨੇ। ਹਰਜਿੰਦਰ ਜੀ, ਸਵਾਗਤ ਹੈ ਤੁਹਾਡਾ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੀ। ਹਰਜਿੰਦਰ ਜੀ, ਪੰਜਾਬ ਦੇ ਵਿੱਚ ਬਹੁਤ ਸਾਰੇ ਹਰ ਰੋਜ਼ ਨਿਤ ਨਵੇਂ ਮਸਲੇ ਜਿਹੜੇ ਹੈਗੇ ਨੇ ਪੈਦਾ ਹੁੰਦੇ ਨੇ। ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਇਸ ਸਮੇਂ ਸਾਡੇ ਮੁੱਖ ਮੰਤਰੀ ਦਾ ਮਸਲਾ ਬਣਿਆ ਹੋਇਆ ਹੈ। ਬੜੀ ਵਧੀਆ ਗੱਲ ਹੈ ਜੀ ਕਿ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਨਗਰ ਨਿਗਮ ਚੋਣਾਂ ਦੇ ਵਿੱਚ, ਪਰ ਨਾਲ ਹੀ ਮੁੱਖ ਮੰਤਰੀ ਜੀ ਸ਼ਾਇਦ ਪੰਜਾਬ ਦੇ ਜਿਹੜੇ ਹੈਗੇ ਨੇ ਇੰਨਾ ਕੁ ਜ਼ਿਆਦਾ ਇਸ ਚੋਣਾਂ ਦੇ ਵਿੱਚ ਖੁਸ਼ੀ ਚ ਖੀਮੇ ਹੋ ਗਏ ਨੇ ਕਿ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਗੁਜਰਾਤ ਦੇ ਵਿੱਚ ਵੀ ਚਮਤਕਾਰ ਹੋਵੇਗਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਚਮਤਕਾਰ ਹੋਣ ਦੀ ਗੱਲ ਉਹਨਾਂ ਨੇ ਕਹੀ ਸੀ ਉਹ ਫਿੱਕਾ ਜਾਪ ਰਿਹਾ? ਪਹਿਲਾਂ ਤਾਂ ਅਸੀਂ ਗੁਜਰਾਤ ਚੋਣਾਂ ਦੇ ਵੱਲ ਹੀ ਥੋੜੀ ਝਾਤ ਮਾਰ ਲਈਏ। ਕੱਲ ਦੀਆਂ ਕਾਫੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਕਿ ਅਸੀਂ ਦਿੱਲੀ ਦੇ ਵਿਧਾਇਕਾਂ ਨੂੰ ਜਾਂ ਜਿਹੜੇ ਦਿੱਲੀ ਦੇ ਵਿੱਚ ਜਿੱਤੇ ਨੇ ਉਹਨਾਂ ਨੂੰ ਅਸੀਂ ਵਧਾਈਆਂ ਦਿੰਦੇ ਆ। ਪਰ ਵਧਾਈਆਂ ਕਿਸ ਗੱਲ ਦੀਆਂ ਦਿੰਦੇ ਆ ਕਿ ਉਹ ਜਿੱਤ ਗਏ ਨੇ। ਪੰਜਾਬ ਦੇ ਲੋਕਾਂ ਨੇ ਥੱਲੇ ਕਾਫੀ ਕਮੈਂਟ ਕਰੇ ਨੇ, ਤਾਂ ਕੁਲਤਾਰ ਸਿੰਘ ਸੰਧਵਾ ਜੀ ਨੂੰ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜੇ ਕਮੈਂਟ ਹੁੰਦੇ ਨੇ ਕਿਰਪਾ ਕਰਕੇ ਉਹ ਵੀ ਪੜ੍ਹ ਲਿਆ ਕਰੋ। ਉਹਨਾਂ ਕਮੈਂਟਾਂ ਦੇ ਵਿੱਚ ਮੋਸਟਲੀ ਜ਼ਿਆਦਾਤਰ ਇਹ ਚੀਜ਼ਾਂ ਲਿਖੀਆਂ ਗਈਆਂ ਸੀ ਕਿ ਬਹਿਮਲ ਕਲਾਂ ਜਿਹੜਾ ਗੋਲੀकांड ਹੋਇਆ ਸੀ ਤੁਹਾਡੇ ਹਲਕੇ ਦੇ ਵਿੱਚ ਹੋਇਆ, ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ, ਉਸ ਦਾ ਇਨਸਾਫ ਕਦੋਂ ਦਿਓਗੇ, ਜਾਂ ਫਿਰ ਅਸਤੀਫਾ ਦੇ ਕੇ ਬਹਿਮਲ ਕਲਾਂ ਦੀ ਧਰਤੀ ਤੇ ਜਾ ਕੇ ਬੈਠੋਗੇ ਉਹਨਾਂ ਸਿੱਖ ਸੰਗਤਾਂ ਦੇ ਨਾਲ। ਤਾਂ ਦੂਜੀ ਗੱਲ ਜਿਹੜੀ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਕਰੀ ਆ, ਤਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਗੁਜਰਾਤ ਦੇ ਵਿੱਚ ਵੀ ਇੱਕ ਚਮਤਕਾਰ ਕਰਾਂਗੇ, ਅਸੀਂ ਜਿੱਤਾਂਗੇ। ਤਾਂ ਮੈਂ ਹੁਣੇ ਨਿਊਜ਼ ਦੇਖ ਰਿਹਾ ਸੀ ਕਿ ਗੁਜਰਾਤ ਦੇ ਵਿੱਚ ਜਿਹੜੀ ਕਿ ਬੀਜੇਪੀ ਆ ਉਹ ਅੱਗੇ ਜਾ ਰਹੀ ਆ, ਕਾਂਗਰਸ ਦੂਜੇ ਨੰਬਰ ਤੇ ਆ, ਤੇ ਜਿਹੜੀ ਕਾਂਗਰਸ ਦੂਜੇ ਨੰਬਰ ਤੇ ਆ ਤਾਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਰਹੇਗੀ, ਲੱਗਦੀ ਜਾਪਦੀ ਆ ਇਦਾਂ। ਤਾਂ ਇਹ ਜਿਹੜੀਆਂ ਖੁਸ਼ੀਆਂ ਨੇ ਠੀਕ ਆ, ਤੁਸੀਂ ਮਨਾਓ, ਤੁਹਾਡੀ ਪਾਰਟੀ ਆ, ਜਿੱਥੇ ਮਰਜ਼ੀ ਜਿੱਤੋ, ਜਿੱਥੇ ਮਰਜ਼ੀ ਜਾਓ। ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਲਈ ਵੀ ਕੁਝ ਕੀਤਾ ਜਾਵੇ। ਪੰਜਾਬ ਦੇ ਵਿੱਚ ਕੀ ਹੋ ਰਿਹਾ, ਲਗਾਤਾਰ ਧਰਨੇ ਲੱਗ ਰਹੇ ਨੇ। ਆ ਪਿਛਲੇ ਦਿਨੀ ਕਿਸਾਨਾਂ ਦੀ ਮੀਟਿੰਗ ਹੋਈ ਆ, ਕਿਸਾਨਾਂ ਨੇ ਸਰਕਾਰ ਦੇ ਨਾਲ ਕੁਝ ਕੁ ਮੰਗਾਂ ਤੇ ਸਹਿਮਤੀ ਮਨਾ ਲਈ ਆ, ਕੁਝ ਕੁ ਮੰਗਾਂ ਤੇ ਸਹਿਮਤੀ ਜਿਹੜੀ ਨਹੀਂ ਬਣੀ। ਜਿਵੇਂ ਕਿ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਇੱਕ ਵਾਰ ਫਿਰ ਤੋਂ ਫ੍ਰੀ ਰਹਿਣ ਵਾਲੇ ਨੇ। ਜਿਹੜੇ ਟੋਲ ਪਲਾਜ਼ੇ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਨੇ ਉਹ ਫ੍ਰੀ ਰਹਿਣ ਵਾਲੇ ਨੇ। ਕਿਸਾਨਾਂ ਦਾ ਇਹ ਇੱਕ ਹੁਕਮ ਮੰਨ ਲਈਏ ਜਾਂ ਕਿਸਾਨਾਂ ਦਾ ਕਿਸਾਨਾਂ ਦੇ ਅੱਗੇ ਅਪੀਲ ਮੰਨ ਲਈਏ ਕਿ ਤੁਸੀਂ ਭਾਈ ਸਾਡਾ ਸਾਥ ਦਿਓ ਪੰਜਾਬ ਦੇ ਲੋਕੋ, ਕਿ ਜੇਕਰ ਅਸੀਂ ਮੰਗਾਂ ਸਰਕਾਰ ਤੋਂ ਮਨਵਾਉਣੀਆਂ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਗੁਜਰਾਤ 'ਚ ਜਾਂਦੇ ਨੇ, ਚੰਗੀ ਗੱਲ ਆ, ਆਪਦੀ ਪਾਰਟੀ ਦੀ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਆਏ ਸੀਗੇ, ਉਹ ਬੀਜੇਪੀ ਦੀ ਸਪੋਰਟ ਕਰਨ ਆਏ ਸੀ। यूपी तो ਜਿਹੜੇ ਕਿ ਮੁੱਖ ਮੰਤਰੀ ਨੇ ਉਹ ਵੀ ਪਹੁੰਚੇ ਸੀ, ਉਹ ਵੀ ਬੀਜੇਪੀ ਦੀ ਸਪੋਰਟ ਕਰਨ ਪਹੁੰਚੇ ਸੀ। ਚੰਗੀ ਗੱਲ ਆ ਕਿ ਤੁਸੀਂ ਜਾਓ,
ਅਦਰ ਸਟੇਟਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੀ ਸਪੋਰਟ ਕਰੋ, ਪਰ ਪੰਜਾਬ ਦੇ ਲੋਕਾਂ ਦਾ ਵੀ ਜਿਹੜਾ ਦਰਦ ਆ ਉਹ ਸੁਣਨਾ ਚਾਹੀਦਾ। ਜਿਵੇਂ ਪਿਛਲੇ ਦਿਨੀ ਧਰਨਾਕਾਰੀਆਂ ਦੇ ਵੱਲੋਂ ਜਿਹੜੇ ਕਿ ਧਰਨਾ ਲਾ ਰਹੇ ਸੀ, ਬੇਰੁਜ਼ਗਾਰ ਸੀਗੇ, 4100 ਕੁਝ ਪੋਸਟਾਂ ਸੀ ਜਿਹੜੀਆਂ, ਉਹਨਾਂ ਦੀ ਗੱਲ ਹੋ ਰਹੀ ਸੀ, ਤਾਂ ਉਹਨਾਂ ਨੇ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕਰੀ ਬੇਰੁਜ਼ਗਾਰਾਂ ਨੇ ਬੈਂਸ ਸਾਹਿਬ ਨੂੰ, ਤਾਂ ਬੈਂਸ ਸਾਹਿਬ ਉੱਥੇ ਭੜਕਦੇ ਨਜ਼ਰ ਆਏ ਉਹਨਾਂ ਦੇ ਸਾਹਮਣੇ, ਕਹਿੰਦੇ ਇਹ ਕੋਈ ਧਰਨੇ ਵਾਲੀ ਜਗ੍ਹਾ ਜੀ ਜਾਂ ਇਹ ਕੋਈ ਮੰਗ ਪੱਤਰ ਵਾਲੀ ਜਗ੍ਹਾ ਜੀ, ਮੇਰਾ ਘਰ ਘੇਰੋ, ਮੇਰੇ ਘਰੇ ਜਾ ਕੇ ਬੈਠੋ। ਘਰੇ ਜਾ ਕੇ ਤਾਂ ਬੈਠਣ ਨਾ, ਜੇ ਮੰਤਰੀ ਸਾਹਿਬ ਤੁਸੀਂ ਘਰੇ ਬੈਠੋ, ਤੁਸੀਂ ਤਾਂ ਹਿਮਾਚਲ ਦੇ ਵਿੱਚ ਤੁਰੇ ਫਿਰਦੇ ਹੋ, ਕਦੇ ਗੁਜਰਾਤ ਦੇ ਵਿੱਚ ਤੁਰੇ ਫਿਰਦੇ ਹੋ, ਕਦੇ ਦਿੱਲੀ ਦੇ ਵਿੱਚ ਤੁਰੇ ਫਿਰਦੇ ਹੋ, ਤੁਸੀਂ ਉਹਨਾਂ ਲੋਕਾਂ ਨੂੰ ਮਿਲੋ, ਬੈਠ ਕੇ ਉਹਨਾਂ ਨਾਲ ਵਿਚਾਰ ਚਰਚਾ ਕਰੋ, ਬੈਠ ਕੇ ਵਿਚਾਰ ਚਰਚਾ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸੁਣੋ ਤੇ ਉਹਨਾਂ ਦੇ ਉੱਪਰ ਗੌਰ ਕਰੋ। ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਮਸਲੇ ਆ ਜਿਹੜੇ ਉਹ ਹੱਲ ਕਰ ਦੇਣਗੇ, ਬਹਿਮਣ ਕਲਾਂ ਦਾ ਮਸਲਾ ਖਾਸ ਕਰਕੇ ਜਿਹਦੇ ਉੱਪਰ ਸਿਆਸਤ ਹੋਈ ਆ, ਉਹਦਾ ਮਸਲਾ ਹਾਲੇ ਤੱਕ ਵਿੱਚੇ ਲੰਮਕ ਰਿਹਾ, ਕਿਉਂਕਿ 7-8 ਮਹੀਨੇ ਸਰਕਾਰ ਨੂੰ ਹੋ ਚੁੱਕੇ ਨੇ। ਪਹਿਲਾਂ ਕਹਿੰਦੇ ਸੀ ਸਾਨੂੰ ਟਾਈਮ ਚਾਹੀਦਾ, ਹੁਣ ਟਾਈਮ ਵੀ ਲੋਕਾਂ ਨੇ ਦੇਤਾ, 1.5 ਮਹੀਨਾ ਮੰਗਿਆ, 1.5 ਮਹੀਨੇ ਦਾ ਸਮਾਂ ਦੇਤਾ, ਇਸ ਤੋਂ ਪਹਿਲਾਂ ਮਹੀਨੇ ਦਾ ਸਮਾਂ ਮੰਗਿਆ ਸੀ, ਬਹਿਮਣ ਕਲਾਂ ਜਾ ਕੇ ਮਹੀਨੇ ਦਾ ਸਮਾਂ ਦਿੱਤਾ ਸੀ, ਤੇ ਇਨਸਾਫ ਕਿੱਥੇ ਆ? ਕਿਤੇ ਵੀ ਨਹੀਂ ਜੀ। ਅਗਲੀ ਗੱਲ ਕਰਦੇ ਹਾਂ ਜੀ, ਇਸੇ ਤਰੀਕੇ ਨਾਲ ਜੁੜੀ ਹੋਈ ਗੱਲ ਜਿਹੜੀ ਕਿ ਬੜੀ ਤੂਲ ਫੜਦੀ ਜਾ ਰਹੀ ਹੈ, ਬੜਾ ਵੱਡਾ ਮਸਲਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਕੇਸ ਦਾ। ਕੱਲ ਵੀ ਅਸੀਂ ਡਿਸਕਸ਼ਨ ਕੀਤੀ ਸੀ, ਜਿਹਦੇ ਵਿੱਚ ਨਾਮ ਆ ਰਹੇ ਸਨ ਜੀ, ਮਨਕੀਰਤ ਔਲਖ ਦਾ ਨਾਮ ਪਹਿਲਾਂ ਹੀ ਜੁੜਿਆ ਇਸ ਕਤਲ ਕੇਸ ਦੇ ਨਾਲ, ਪਰ ਬੱਬੂ ਮਾਨ ਦਾ ਨਾਮ ਪਿੱਛੇ ਜੇ ਜਿਹੜਾ ਹੈਗਾ ਸੀ ਸੁਰਖੀਆਂ ਵਿੱਚ ਬਣਿਆ ਹੋਇਆ ਸੀ। ਇਹਨਾਂ ਦੀ ਪੁੱਛ ਪੜਤਾਲ ਹੋਈ ਹੈ ਕਿ ਪੁੱਛ ਪੜਤਾਲ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੀ ਪੁੱਛ ਪੜਤਾਲ ਤੋਂ ਕੀ ਸੱਚ ਜਾਂ ਕੁਝ ਸਾਹਮਣੇ ਆਇਆ। ਦੇਖੋ, ਜਿਹੜਾ ਸਿੱਧੂ ਮੂਸੇਵਾਲੇ ਦਾ ਮਸਲਾ ਉਹ ਇੱਕ ਅਜਿਹਾ ਮਸਲਾ ਜਿਸ ਮਸਲੇ ਦੇ ਉੱਪਰ ਕਦੇ ਵੀ ਜਿਹੜੀ ਕਿ ਗੌਰ ਕਰਨੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ, ਪਰ ਸਿੱਧੂ ਮੂਸੇਵਾਲੇ ਦਾ ਮਸਲਾ ਬਹੁਤ ਵੱਡਾ, ਕਿਉਂਕਿ ਇੱਕੋ ਇੱਕ ਕਲਾਕਾਰ ਸੀ ਪੰਜਾਬ ਦਾ ਜਿਹੜਾ ਦੇਸ਼ ਦੁਨੀਆ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਛਾਇਆ ਹੋਇਆ ਸੀ। ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਸੀ ਸਿੱਧੂ ਮੂਸੇਵਾਲਾ, ਪੂਰੇ ਵਰਲਡ ਦੀ ਗੱਲ ਕਰ ਰਿਹਾ ਸੀ। ਤੁਸੀਂ ਇਹ ਦੇਖੋ ਸਿੱਧੂ ਮੂਸੇਵਾਲੇ ਦੀ ਗੱਲ, ਸਿੱਧੂ ਮੂਸੇਵਾਲੇ ਦਾ ਜਿਹੜਾ ਮਸਲਾ ਹੈਗਾ, ਕਾਫੀ ਨੌਜਵਾਨ ਨੇ ਜਿਹੜੇ ਉਹਨਾਂ ਦੀ ਫੈਨ ਫੋਲੋਇੰਗ ਆ ਕਾਫੀ ਜ਼ਿਆਦਾ ਵੱਧਦੀ ਨਜ਼ਰ ਆਈ ਹੈਗੀ ਅੱਗੇ ਨਾਲੋਂ, ਪਰ ਉੱਥੇ ਇਨਸਾਫ ਦੀ ਜਿਹੜੀ ਗੱਲ ਹੁੰਦੀ ਆ, ਗਾਇਕਾਂ ਨੂੰ ਸਦਾ ਲਗਾਤਾਰ ਸੱਦਿਆ ਜਾ ਰਿਹਾ। ਇਸ ਤੋਂ ਪਹਿਲਾਂ ਅਫਸਾਨਾ ਖਾਨ ਨੂੰ ਸੱਦਿਆ ਗਿਆ, ਫਿਰ ਜੈਨੀ ਜੌਲ ਨੂੰ ਸੱਦਿਆ ਗਿਆ, ਫਿਰ ਕੱਲ ਦੀ ਇਹ ਗੱਲ ਕਰਦੇ ਆ ਬੱਬੂ ਮਾਨ ਨੂੰ ਸੱਦਿਆ ਗਿਆ, ਜਿਹੜਾ ਕਿ ਪੰਜਾਬ ਦਾ ਇੱਕ ਕਲਾਕਾਰ ਆ, ਪੰਜਾਬ ਦੀ ਗੱਲ ਕਦੇ ਨਾ ਕਦੇ ਜਾ ਕੇ ਗੀਤਾਂ ਦੇ ਵਿੱਚ ਕਰਦਾਗਾ। ਉਸ ਤੋਂ ਬਾਅਦ ਮਨਕੀਰਤ ਔਲਖ ਨੂੰ ਸੱਦਿਆ ਗਿਆ। ਪੁਲਿਸ ਜਿਹੜੀ ਕਿ ਕਹਿ ਰਹੀ ਸੀ ਕਿ ਅਸੀਂ ਇਹਨਾਂ ਨੂੰ ਲੋੜ ਪੈਣ ਤੇ ਦੁਬਾਰਾ ਵੀ ਸੱਦਾਂਗੇ, ਜਾਨੀ ਕਿ ਕੱਲ ਜਿਹੜੀ ਕਿ ਗੱਲਬਾਤ ਆ ਉਹਨਾਂ ਦੀਆਂ ਗੱਲਾਂ ਤੋਂ ਸਪਸ਼ਟ ਹੁੰਦੀ ਸੀ ਕਿ ਹਲੇ ਕੋਈ ਕਲੀਅਰ ਨਹੀਂ ਹੋਈ, ਇਹਨਾਂ ਤੋਂ ਜਿਹੜੀ ਪੁੱਛਗਿੱਛ ਆ ਉਹ ਦੁਬਾਰਾ ਵੀ ਹੋ ਸਕਦੀ ਆ, ਤੇ ਹੋਰ ਵੀ ਜਿਹੜੇ ਵੱਡੇ ਨਾਮ ਨੇ ਉਹ ਇਸ ਕੇਸ ਦੇ ਵਿੱਚ ਇਨਵੋਲਵ ਕੀਤੇ ਜਾ ਸਕਦੇ ਨੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਆ ਜੀ। ਹਰਜਿੰਦਰ ਜੀ, ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਮਨਾਉਣ ਲਈ ਵੀਰ ਬਾਲ ਦਿਵਸ ਦਾ ਨਾਂ ਦਿੱਤਾ ਹੈ, ਪਰ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਵੀਰ ਬਾਲ ਦਿਵਸ ਦੀ ਜਗ੍ਹਾ ਸਾਹਿਬਜ਼ਾਦਾ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਵੇ। ਜੀ ਜੇਕਰ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ, ਪਹਿਲਾਂ ਤਾਂ ਅਸੀਂ ਸ਼ਲਾਘਾ ਕਰਾਂਗੇ ਇਸ ਚੀਜ਼ ਨੂੰ ਲੈ ਕੇ ਕਿ ਸ਼੍ਰੋਮਣੀ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਘੱਟੋ ਘੱਟ ਇੱਕ ਚਿੱਠੀ ਤਾਂ ਲਿਖੀ ਨਾ, ਜਿਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਸਾਡੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੇ ਨਾਮ ਦੇ ਉੱਪਰ ਇੱਕ ਦਿਨ ਆ ਜਿਹੜਾ ਉਹ ਰੱਖਿਆ ਜਾਵੇ। ਤੁਸੀਂ ਦਿਨ ਰੱਖਿਆ ਗਿਆ, ਪ੍ਰਧਾਨ ਮੰਤਰੀ ਸਾਹਿਬ ਦੀ ਪਹਿਲਾਂ ਬਹੁਤ ਸ਼ਲਾਘਾ ਹੋਈ ਆ PM ਸਾਹਿਬ ਦੀ, ਕਿ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਬਾਲ ਵੀਰ ਦਿਵਸ ਦੇ ਨਾਮ ਦੇ ਉੱਪਰ ਅਸੀਂ ਛੁੱਟੀ ਕਰਿਆ ਕਰਾਂਗੇ ਤੇ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਦੱਸਾਂਗੇ ਕਿ ਇਸ ਦਿਨ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ, ਕਿਉਂਕਿ ਦਿਨ ਵੀ ਹੁਣ ਉਹੀ ਚੱਲ ਰਿਹਾ, ਦਸੰਬਰ ਦਾ ਮਹੀਨਾ ਗਾ, ਉਹੀ ਦਿਨ ਨੇ ਪੋਹ ਦੇ ਮਹੀਨੇ ਦੇ ਵਿੱਚ ਜਿਹੜਾ ਕਿ ਸ਼ਹਾਦਤ ਹੋਈ ਸੀਗੀ ਗੁਰੂ ਮਹਾਰਾਜ ਦਾ। ਇੱਕ ਹਫ਼ਤੇ ਦੇ ਵਿੱਚ ਜਿਹੜਾ ਕਿ ਪਰਿਵਾਰ ਦਾ ਵਿਛੜ ਜਾਣਾ ਜਾਂ ਪਰਿਵਾਰ ਦਾ ਬਾਰ ਦੇਣਾ, ਉਹ ਬਹੁਤ ਵੱਡੀ ਜਿਹੜੀ ਕਿ ਇੱਕ ਸ਼ਹਾਦਤ ਸੀਗੀ। ਪੰਜਾਬ ਦੇ ਲੋਕ ਜਿੰਨਾ ਟਾਈਮ ਦੁਨੀਆ ਰਹੂਗੀ ਉਹਨਾਂ ਟਾਈਮ ਉਹ ਸ਼ਹਾਦਤ ਆ ਜਿਹੜੀ ਉਹ ਜਿਉਂਦੀ ਜਾਗਦੀ ਰਹੂਗੀ। ਤਾਂ ਸ਼੍ਰੋਮਣੀ ਕਮੇਟੀ ਦੇ ਉੱਪਰ ਵੀ ਇੱਕ ਸਵਾਲ ਇਹ ਵੀ ਖੜਾ ਹੁੰਦਾ ਨਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਗੋਲਕ ਨੇ ਉਹਨਾਂ ਦੇ ਵਿੱਚ ਹੀ ਹਮੇਸ਼ਾ ਨਿਗਾਹ ਰਹਿੰਦੀ ਆ, ਪਰ ਜਿਹੜੇ ਆਮ ਲੋਕ ਨੇ ਉਹਨਾਂ ਵੱਲ ਕਿਉਂ ਨਹੀਂ ਨਿਗਾਹ ਜਾ ਰਹੀ। ਪੰਜਾਬ ਦੇ ਵਿੱਚ ਅਜਿਹੇ ਘਰ ਨੇ ਜਿਹੜੇ ਸਿੱਖਾਂ ਦੇ ਘਰ ਨੇ, ਜਿਹੜੇ ਮਤਲਬ ਜਿਨ੍ਹਾਂ ਦੇ ਨਾਮ ਦੇ ਮਗਰ ਕੌਰ ਲੱਗਦਾ, ਸਿੰਘ ਲੱਗਦਾ, ਜਿਹੜੇ ਘਰ ਅੱਜ ਵੀ ਇੱਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ। ਇਹ ਸਵਾਲ ਵੀ ਖੜੇ ਹੁੰਦੇ ਨੇ। ਠੀਕ ਆ ਤੁਸੀਂ ਛੁੱਟੀਆਂ ਕਰਾ ਦਿਓਗੇ, ਠੀਕ ਆ ਤੁਸੀਂ ਨਾਮ ਚੇਂਜ ਕਰਵਾ ਦਿਓਗੇ, ਠੀਕ ਆ ਤੁਸੀਂ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਦਿਓਗੇ, ਪਰ ਉਹ ਲੋਕਾਂ ਨੂੰ ਕੌਣ ਸਾਂਭੂਗਾ ਜਿਹੜੇ ਲੋਕ ਇੱਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ? ਉਹ ਲੋਕਾਂ ਦੀ ਸਾਰ ਕੌਣ ਲਊਗਾ ਜਿਹੜੇ ਲੋਕ ਇੱਕ ਟਾਈਮ ਦੀ ਰੋਟੀ ਖਾ ਕੇ ਆਪਣੇ ਪੁੱਤਾਂ ਨੂੰ ਕਹਿੰਦੇ ਨੇ ਕਿ ਤੜਕੇ ਪੁੱਤ ਆਪਾਂ ਦੇਖਾਂਗੇ ਸਵੇਰ ਦੀ ਰੋਟੀ ਦਾ ਤੇ ਅੱਜ ਦੀ ਕਿਰਾਂ ਆਪਾਂ ਨੂੰ ਮਿਲ ਗਈ ਆ, ਤੇ ਉਸ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ।
ਸ਼੍ਰੋਮਣੀ ਕਮੇਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਗ੍ਹਾ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੇ, ਠੀਕ ਆ, ਗੁਰਦੁਆਰਾ ਸਾਹਿਬ ਹੋਣੇ ਚਾਹੀਦੇ ਆ, ਹਰ ਇੱਕ ਧਰਮ ਦਾ ਨਿਸ਼ਾਨ ਹੋਣਾ ਚਾਹੀਦਾ, ਪਰ ਉਹ ਨਿਸ਼ਾਨ ਕਿੱਥੇ ਹੋਣੇ ਚਾਹੀਦੇ ਨੇ, ਕਿਵੇਂ ਹੋਣੇ ਚਾਹੀਦੇ ਨੇ, ਉਹਨਾਂ ਦਾ ਮਤਲਬ ਕੀ ਆ, ਉਹਨਾਂ ਦੇ ਸਿਧਾਂਤ ਕੀ ਨੇ, ਉਹ ਵੀ ਦੱਸਣਾ ਜ਼ਰੂਰੀ ਆ ਲੋਕਾਂ ਨੂੰ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਦੀ ਛੁੱਟੀ ਕਰਵਾਤੀ, ਅੱਜ ਦੇ ਦਿਨ ਸ਼ਹਾਦਤ ਹੋਈ ਸੀ, ਇਹਦੀ ਛੁੱਟੀ ਹੋ ਗਈ, ਉਹਦਾ ਇਤਿਹਾਸ ਕੌਣ ਦੱਸੂ? ਜਦੋਂ ਤੁਸੀਂ ਕਿਤੇ ਤੁਸੀਂ ਮਾਈਕ ਤੇ ਕੈਮਰਾ ਲੈ ਕੇ ਨਿਕਲੋ ਸਹੀ, ਪੰਜਾਬ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ 50% ਜਿਹੜੇ ਨੌਜਵਾਨ ਨੇ ਅਜਿਹੇ ਨੇ ਜਿਹੜੇ ਨੌਜਵਾਨਾਂ ਨੂੰ ਇਤਿਹਾਸ ਨਹੀਂ ਪਤਾ ਆਪਣਾ, ਜਿਹੜੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਥੋਂ ਦੇ ਜੰਮੇ ਜਾਏ ਆ ਤੇ ਪੰਜਾਬ ਦੀ ਜਿਹੜੀ ਕਿ ਇਤਿਹਾਸ ਆ ਉਹ ਕੀ ਆ। ਪੰਜਾਬ ਛੱਡ ਕੇ ਨੌਜਵਾਨ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਜਾਣਾ ਪਸੰਦ ਕਰ ਰਹੇ ਨੇ। ਇਹ ਕਿਉਂ ਹੋ ਰਿਹਾ ਹੈ? ਇਹ ਵੀ ਸ਼੍ਰੋਮਣੀ ਕਮੇਟੀ ਦੀ ਥੋੜੀ ਬਹੁਤੀ ਜ਼ਿੰਮੇਵਾਰੀ ਬਣਦੀ ਆ ਕਿ ਜਦੋਂ ਸਿੱਖ ਸੰਗਤ ਜਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਕਾਰ ਕਰਨ ਜਾਂਦੀ ਹੈ, ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਦੀ ਆ, ਤਾਂ ਉੱਥੇ ਸੰਗਤ ਨੂੰ ਬਿਠਾ ਕੇ ਸਮਝਾਇਆ ਜਾਵੇ ਕਿ ਪੰਜਾਬ ਆ, ਇਹ ਗੁਰੂਆਂ ਦੀ ਧਰਤੀ ਆ, ਇਹ ਪੀਰਾਂ ਦੀ ਧਰਤੀ ਆ, ਇਹਨੂੰ ਛੱਡ ਕੇ ਨਾ ਜਾਓ, ਇਹਨੂੰ ਸੰਭਾਲ ਲਵੋ। ਇਹ ਸਵਾਲ ਨੇ ਜਿਹੜੇ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਉੱਪਰ ਵੀ ਖੜੇ ਹੁੰਦੇ ਰਹਿਣਗੇ। ਚੰਗੀ ਗੱਲ ਆ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖਿਆ ਕਿ ਬਾਲ ਦਿਵਸ ਮਨਾਉਣਾ ਚਾਹੀਦਾ। ਤੇ ਦੂਜੀ ਗੱਲ, ਪੰਜਾਬ ਦੇ ਵਿੱਚ ਬਾਪੂ ਸੂਰਤ ਸਿੰਘ ਜੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਕਿ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਦਾ ਜਿਹੜਾ ਕਿ ਮਰਨ ਵਰਤਾ ਉਹ ਜਾਰੀ ਆ। ਉਹਨਾਂ ਨੂੰ ਬੇਸ਼ੱਕ ਸਰਕਾਰ ਦੇ ਵੱਲੋਂ ਧੱਕੇ ਨਾਲ ਚੁੱਕ ਕੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਉੱਥੇ ਜਾ ਕੇ ਉਹਨਾਂ ਦੇ ਇਲਾਜ ਦੀ ਜਿਹੜੀ ਕਿ ਟ੍ਰੀਟਮੈਂਟ ਆ ਜਿਹੜਾ ਕਿ ਉਹ ਸ਼ੁਰੂ ਕਰ ਦਿੱਤਾ ਗਿਆ, ਪਰ ਬਾਪੂ ਸੂਰਤ ਸਿੰਘ ਜੀ ਦੇ ਵੱਲੋਂ ਇਹ ਵੀ ਖਬਰ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕਦੋਂ ਹੋਊਗੀ। ਇਹ ਵੀ ਸਵਾਲ ਨੇ ਜਿਹੜੇ ਉਹ ਵੀ ਖੜੇ ਕਰਨੇ ਚਾਹੀਦੇ ਨੇ। ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਕਾਲੇ ਝੋਲੇ ਪਾ ਕੇ ਇੱਕ ਮੁਜ਼ਾਹਰਾ ਕਰਿਆ, ਪਤਾ ਨਹੀਂ ਤਾਂ ਉਹ ਇਲੈਕਸ਼ਨਾਂ ਵੇਲੇ ਤੱਕ ਦਾ ਮੁਜ਼ਾਹਰਾ ਸੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਭੁੱਲ ਗਈ ਆ ਕਿ ਬੰਦੀ ਸਿੰਘ ਸਾਡੇ ਜਿਹੜੇ ਸਿੱਖ ਨੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਾਂ ਜਿਹੜੇ ਸਾਡੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੀ ਗੱਲ ਕਰਨੀ ਚਾਹੀਦੀ ਆ। ਜਦੋਂ ਪ੍ਰਧਾਨ ਦੀਆਂ ਕੁਰਸੀਆਂ ਮਿਲ ਗਈਆਂ ਉਸ ਤੋਂ ਬਾਅਦ ਕਿਸੇ ਨੇ ਕੋਈ ਮੁਜ਼ਾਹਰਾ ਨਹੀਂ ਕਰਿਆ। ਇਹ ਵੀ ਇੱਕ ਸਵਾਲ ਖੜਾ ਹੁੰਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।